ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਰੂ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ। ਹਾਂ ਡਾਕਟਰ ਸਾਹਿਬ, ਅੱਜ 31 ਜੁਲਾਈ 2013 16 ਸਾਵਨ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦਾ ਸਿਲਸਿਲਾ ਸਾਡੇ ਦਰਸ਼ਕਾਂ ਵੱਲੋਂ ਆਈਆਂ ਪਿਆਰੀਆਂ ਪਿਆਰੀਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਵਰਜੀਨੀਆ ਤੋਂ ਵੀਰ ਪਰਮਜੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਨਵੰਬਰ 84 ਦੇ ਸਿੱਖ ਪੀੜਤਾਂ ਵੱਲੋਂ ਥੋੜਾ ਜਿਹਾ ਮੁਆਵਜ਼ਾ ਮਨਜ਼ੂਰ ਕਰ ਲੈਣਾ ਅਤੇ ਇਨਸਾਫ ਲੈਣ ਲਈ ਪਹਿਲੇ ਦਿਨ ਤੋਂ ਹੀ ਕਾਲ ਨਾ ਕਰਨਾ। ਇਸ ਸੰਬੰਧੀ ਤੁਹਾਡੇ ਕੀ ਵਿਚਾਰ ਹਨ? ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਪੀੜਤਾਂ ਨੂੰ ਸਿੱਖ ਲੀਡਰਸ਼ਿਪ ਨੇ ਉਦੋਂ ਗੁੰਮਰਾਹ ਕੀਤਾ ਅਤੇ ਹੁਣ ਦੀ ਲੀਡਰਸ਼ਿਪ ਵੀ ਇਹਨਾਂ ਦੇ ਜਜ਼ਬਾਤਾਂ ਨਾਲ ਖੇਡ ਰਹੀ ਹੈ? ਇਸ ਵੇਲੇ ਬਹੁਤ ਸਾਰੇ ਪੀੜਤ ਗਵਾਹ ਬਿਮਾਰੀ ਜਾਂ ਵਡੇਰੀ ਉਮਰ ਕਰਕੇ ਚੜ੍ਹਾਈ ਕਰ ਰਹੇ ਹਨ। ਕੀ ਇਨਸਾਫ ਦੀ ਉਡੀਕ ਵਿੱਚ ਇਹ ਇਵੇਂ ਹੀ ਪੀੜਤ ਮਰਦੇ ਰਹਿਣਗੇ? ਹਾਂ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਪਰਮਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਜੀ, ਲਗਾਤਾਰਤਾ ਨਾਲ ਲਿਖਦੇ ਨੇ ਜੀ। ਕੋਈ ਵੀ ਸਾਡੇ ਪ੍ਰੋਗਰਾਮ 'ਚ ਕਿਤੇ ਆਵਾਜ਼ ਘੱਟ ਹੈ, ਕਿਤੇ ਰੌਸ਼ਨੀ ਵੱਧ ਹੈ, ਇਸ ਬਾਰੇ ਵੀ ਉਹ ਇੱਕਦਮ ਇਨਫੋਰਮ ਕਰਦੇ ਨੇ ਔਰ ਇਹ ਸਾਡੇ ਲਈ ਬੜਾ ਹੈਲਪਫੁਲ ਵੀ ਹੁੰਦਾ ਹੈ। ਜੀ, ਸਾਡੀ ਸਾਰੀ ਟੈਕਨੀਕਲ ਟੀਮ ਵੀ ਐਪਰੀਸ਼ੀਏਟ ਕਰਦੀ ਹੈ ਉਹਨਾਂ ਦੇ ਇਸ ਐਫਰਟ ਨੂੰ। ਜੀ। ਉਹਨਾਂ ਦਾ ਸਵਾਲ ਜਿਹੜਾ ਹੈ ਇਹ ਇਨਫੈਕਟ ਕੁਝ ਅਰਸਾ ਪਹਿਲਾਂ ਇੱਕ ਹਿਊਮਨ ਰਾਈਟਸ ਨਾਲ ਸੰਬੰਧਿਤ ਸੱਜਣ ਜਿਹੜੇ ਪੰਜਾਬ 'ਚ ਐਕਟਿਵ ਨੇ, ਜੀ, ਉਹਨਾਂ ਨੇ ਵੀ ਐਗਜ਼ੈਕਟਲੀ ਇਸ ਕਿਸਮ ਦੇ ਵਿਚਾਰਾਂ ਦਾ ਇਜ਼ਹਾਰ ਕੀਤਾ ਸੀ। ਜੀ। ਉਹਨਾਂ ਨੇ ਕਿਹਾ, ਦੇਖੋ ਸਾਡੀ ਤਰਾਸਦੀ ਜਾਂ ਸਾਡੀ ਕੌਮ ਦੀ ਉਹਨਾਂ ਨੇ ਤਾਂ ਸ਼ਬਦ ਜਿਹੜਾ ਬੜਾ ਸਖਤ ਵਰਤਿਆ ਸੀ, ਜਿਹੜਾ ਮੈਂ ਵਰਤਣ ਤੋਂ ਗੁਰੇਜ਼ ਕਰਦਾ ਇਸ ਸਿਸਟਮ ਤੇ, ਜੀ। ਕਿ ਉਹਨਾਂ ਨੇ ਕਿਹਾ, ਦੇਖੋ ਬੰਦੇ ਸਾਡੇ ਮਾਰੇ, ਜੀ। ਚਾਹੀਦਾ ਤਾਂ ਇਹ ਸੀ ਜੇ ਅਸੀਂ ਅਣਖ ਵਾਲੀ ਕੌਮ ਹੈ ਔਰ ਅਣਖ ਔਰ ਗੈਰਤ ਦੇ ਨਾਲ ਜੀਣਾ ਪਸੰਦ ਕਰਦੇ ਹਾਂ, ਜੀ, ਕਿ ਅਸੀਂ ਸਰਕਾਰ ਦਾ ਕੁਝ ਵੀ ਜਿਹੜਾ ਹੈ ਉਸ ਨੂੰ ਜੁੱਤੀ ਦੀ ਨੋਕ ਤੇ ਨਕਾਰ ਦੇ। ਜੀ। ਆਪਣੀਆਂ ਬੀਬੀਆਂ ਬੱਚੇ ਜਿਹੜੇ ਇਸ ਸਾਰੇ ਤੋਂ ਸਫਰ ਹੋਏ, ਪੀੜਤ ਨੇ, ਵਿਧਵਾਵਾਂ ਨੇ, ਯਤੀਮ ਬੱਚੇ ਨੇ, ਉਹਨਾਂ ਨੂੰ ਬੈਸਟ ਜਿਹੜੇ ਆ ਘਰ ਬਣਾ ਕੇ ਦਿੰਦੇ। ਜੀ। ਕੌਮੀ ਤੌਰ ਤੇ ਇੰਨੇ ਇੱਕ ਫੰਡ ਮੁਹੱਈਆ ਕਰਵਾਉਂਦੇ ਕਿ ਉਹ ਬੱਚੇ ਬੈਸਟ ਅੰਗਰੇਜ਼ੀ ਸਕੂਲਾਂ 'ਚ ਔਰ ਅੱਛੇ ਪਬਲਿਕ ਸਕੂਲਾਂ ਦੀ ਥਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜਾ ਹੈ ਉਹ ਐਜੂਕੇਸ਼ਨ ਲੈਂਦੇ। ਜੀ। ਔਰ ਉਹਨਾਂ ਦੇ ਵਿੱਚ ਇੱਕੋ ਹੀ ਅਸੀਂ ਗੱਲ ਭਰਦੇ ਕਿ ਅਸੀਂ ਜਸਟਿਸ ਲੈਣੇ। ਜੀ, ਜੀ। ਉਹਨਾਂ ਨੇ ਕਿਹਾ ਕਿ ਜੀ ਅਸੀਂ ਪਹਿਲਾਂ ਤਾਂ ਆਪਣੇ ਬੰਦੇ ਮਰਵਾ ਕੇ ਇਹਨਾਂ ਤੋਂ ਜ਼ਲੀਲ ਹੋਏ, ਫਿਰ ਜਿਸ ਤਰੀਕੇ ਨਾਲ ਜਿਵੇਂ ਕੋਈ ਟੁਕੜੇ ਸੁੱਟਦਾ ਇਸ ਤਰ੍ਹਾਂ ਦੀ ਮੰਗ ਕਿ ਜੀ ਮੁਆਵਜ਼ੇ ਦੇ ਥੱਲੇ ਜੇ ਅਦਾਲਤਾਂ 'ਚ ਰੁਲ ਖਿੜ ਕੇ ਕਿਤੇ ਜਿਹੜਾ ਕਮਿਸ਼ਨ ਤੱਕ ਗੱਲ ਪਹੁੰਚੀ ਤੇ ਉਹਨੇ ਦੇ ਦਿੱਤਾ, ਫਿਰ ਮੁਆਵਜ਼ਾ ਵਸੂਲ ਕਰਨ ਲਈ ਦਫ਼ਤਰਾਂ ਦੇ ਗੇੜੇ। ਜੀ। ਔਰ ਉਸ ਸਾਰੀ ਜਿਹੜੀ ਇਨਸਲਟ ਹੈ, ਉਹਨਾਂ ਨੇ ਕਿਹਾ ਵੀ ਉਹਦੇ 'ਚ ਇਹ ਹੋਇਆ ਕਿ ਵੀ ਇਨਸਾਫ ਰੁਲ ਗਿਆ, ਅਸੀਂ ਦੁਨੀਆ ਨੂੰ ਦੱਸ ਹੀ ਨਹੀਂ ਸਕੇ ਕਿ ਸਾਡਾ ਕੇਸ ਕੀ ਹੈ। ਜੀ। ਔਰ ਇਸ ਪ੍ਰੋਸੈਸ ਦੇ ਵਿੱਚ ਐਸੇ ਗਰੀਡੀ ਲੋਕ ਵੀ ਵਿੱਚ ਦਲਾਲ ਕਿਸਮ ਦੇ ਉੱਥੇ ਇਕੱਠੇ ਹੋ ਗਏ, ਜਿਨ੍ਹਾਂ ਨੇ ਕਿ ਕੁਝ ਜਿਹੜੇ ਪੀੜਤ ਸੀ ਉਹਨਾਂ ਨੂੰ ਆਪਣੇ ਜਾਲ 'ਚ ਲੈ ਲਿਆ, ਕਿਤੇ ਕਿਤੇ ਪ੍ਰੋਟੈਸਟ ਕਰਵਾ ਦਿੱਤਾ, ਕਿਤੇ ਕਿਤੇ ਕਰਵਾ ਦਿੱਤਾ। ਗਵਾਹਾਂ ਨੂੰ ਬਿਠਾਉਣ ਲਈ ਜਿਹੜੇ ਕਾਤਲ ਸੀ, ਸੱਜਣ ਕੁਮਾਰ, ਜਗਦੀਸ਼ ਟਾਈਟਲਰ, HKL ਭਗਤ ਜਿਹੜਾ ਆਲਰੇਡੀ ਨਰਗਾਮੀ ਹੋਇਆ, ਉਹਨਾਂ ਦੇ ਨਾਲ ਜਿਹੜੇ ਨੇ ਹੈਂਡ ਜੁਆਇਨ ਕਰ ਲਏ। ਔਰ ਇਹਨਾਂ ਦਲਾਲਾਂ ਦੀ ਲੰਬੀ ਫੌਜ ਅੱਜ ਵੀ ਐਕਟਿਵ ਹੈ, ਉੱਥੇ ਹੀ ਨਹੀਂ, ਜਿਹੜੀਆਂ ਪੰਜਾਬ ਵੀ ਉਹ ਪਰਿਵਾਰ ਕੁਛ ਆ ਗਏ, ਲੁਧਿਆਣੇ 'ਚ ਹੋਣ, ਮੋਹਾਲੀ 'ਚ ਹੋਣ, ਜਿਹੜੀਆਂ ਸਹੂਲਤਾਂ ਕੁਝ ਸਰਕਾਰੀ ਮਿਲਣ ਵਾਲੀਆਂ ਹੁੰਦੀਆਂ ਨੇ ਉਹ ਦਲਾਲਾਂ ਰਾਹੀਂ ਮਿਲਦੀਆਂ ਨੇ। ਦਲਾਲ ਉਹਨਾਂ ਨੂੰ ਵੀ ਖਰਾਬ ਕਰਦੇ ਨੇ, ਐਡਮਿਨਿਸਟ੍ਰੇਸ਼ਨ ਤੋਂ ਵੀ ਪੈਸੇ ਖਾਂਦੇ ਨੇ। ਸੋ ਇਹਨਾਂ ਦੀ ਗੱਲ ਦੇ ਵਿੱਚ ਵੇਟ ਹੈ। ਪਰ ਮੈਂ ਇੱਥੇ ਗੱਲ ਸਮਝਦਾ ਹਾਂ ਵੀ ਬਹੁਤ ਵਾਰ ਅਸੀਂ ਜਦੋਂ ਡਿਸਟੈਂਸ 'ਤੇ ਬਹਿ ਕੇ ਜਾਂ ਵਿੱਥ 'ਤੇ ਬਹਿ ਕੇ ਕੁਝ ਮੁੱਦਿਆਂ ਵੱਲ ਦੇਖਦੇ ਹਾਂ, ਜਿਹੜੇ ਮਾਰੇ ਗਏ ਦਿੱਲੀ 'ਚ ਖਾਸ ਤੌਰ 'ਤੇ, ਉਹਨਾਂ 'ਚ 95% ਲੋਕ ਬਹੁਤ ਗਰੀਬ ਕਿਰਤੀ ਵਰਗ ਦੇ ਲੋਕ ਸੀ। ਜੀ। ਜਿਹੜੇ ਤਰਲੋਕਪੁਰੀ, ਮੰਗੋਲਪੁਰੀ, ਸੁਲਤਾਨਪੁਰੀ, ਜਿਹੜੀਆਂ ਟਰਾਂਸ ਜਮਨਾ ਪਾਰ ਦੀਆਂ ਆਬਾਦੀਆਂ ਨੇ, ਜੀ, ਉਹਨਾਂ 'ਚ ਬਹੁਤ ਸਾਰੇ ਗਰੀਬ ਸਿਕਲੀਗਰ, ਵਣਜਾਰੇ, ਨਿੱਕੇ ਨਿੱਕੇ ਕੰਮ ਕਰਕੇ ਸਵੇਰੇ ਜਾਣਾ, ਕਿਰਤ ਕਰਕੇ ਲਿਆਣੀ ਹੈ ਤੇ ਸ਼ਾਮ ਨੂੰ ਉਹਨਾਂ ਦਾ ਪਰਿਵਾਰ ਜਿਹੜਾ ਉਹ ਰੋਟੀ ਖਾਣ ਦੇ ਕਾਬਲ ਹੁੰਦਾ ਸੀ। ਬਹੁਤ ਗਰੀਬ ਸਿੱਖ, ਪਰ ਬੜੇ ਕਿਰਤੀ ਔਰ ਬੜੇ ਮਿਹਨਤੀ, ਸਿੱਖੀ ਨਾਲ ਪੂਰੇ ਜੁੜੇ ਹੋਏ। ਔਰ ਮੈਂ ਸਮਝਦਾ ਵੀ ਹੈਰਾਨੀ ਹੈ, ਮੈਂ ਜਦੋਂ ਦੇਖਦਾ, ਅੱਜ ਹੀ ਇੱਕ ਅਫਸੋਸਨਾਕ ਖਬਰ ਸੀ ਕਿ ਬੀਬੀ ਭਗਵਾਨੀ ਬਾਈ, ਜਿਹੜੀ ਕਿ ਸੱਜਣ ਕੁਮਾਰ ਦੇ ਖਿਲਾਫ
ਚਸ਼ਮਦੀਦ ਗਵਾਹ ਸੀ ਉਹ ਚੜ੍ਹਾਈ ਕਰ ਗਈ ਔਰ ਸ਼ਾਇਦ ਇਸ ਗੱਲ ਨੇ ਉਹਨਾਂ ਨੂੰ ਇਹ ਈਮੇਲ ਲਿਖਣ ਤੇ ਵੀ ਮਜਬੂਰ ਕੀਤਾ ਹੈ ਜੀ। ਇਸ ਤੋਂ ਪਹਿਲਾਂ ਵੀ ਸ਼ਾਇਦ ਸਤਨਾਮੀ ਬਾਈ ਜਿਹੜੀ ਕਿ ਕੀ ਗਵਾਹ ਸੀ ਜਗਦੀਸ਼ ਟਾਈਟਲਰ ਦੀ, ਉਹਦਾ ਵੀ ਬੜੇ ਡੂਬੀਅਸ ਜਿਹੇ ਸਰਕਮਸਟੈਂਸਿਸ 'ਚ ਉਹਨਾਂ ਦੀ ਡੈਥ ਹੋਈ ਜੀ। ਕਿਉਂਕਿ ਜ਼ਾਹਰ ਹੈ ਵੀ ਇਹ ਜਿਹੜੇ ਕਾਤਲ ਨੇ, ਜਿਹੜੇ ਜਿਨ੍ਹਾਂ ਦੇ ਨਾਲ ਹਕੂਮਤ ਖੜੀ ਹੈ ਜੀ, ਉਹ ਧਨ ਦਾ ਵੀ ਇਸਤੇਮਾਲ ਕਰਦੇ ਨੇ, ਗੁੰਡਿਆਂ ਦਾ ਵੀ ਇਸਤੇਮਾਲ ਕਰਦੇ ਨੇ। ਔਰ ਇਸ ਸਭ ਦੇ ਬਾਵਜੂਦ ਮੈਂ ਸਮਝਦਾ ਵੀ ਇਹ ਬੜੀ ਬਹਾਦਰੀ ਦੀ ਗੱਲ ਹੈ ਕਿ ਇਸ ਗਰੀਬ ਕਿਰਤੀ ਵਰਗ ਦੀਆਂ ਬੀਬੀਆਂ ਵੀ ਅੱਜ ਤੱਕ ਵੀ ਖਲੋਤੀਆਂ ਨੇ। 29 ਸਾਲ ਛੋਟਾ ਸਮਾਂ ਨਹੀਂ ਹੁੰਦਾ ਜੀ। ਜਦੋਂ ਤੁਸੀਂ ਬੱਚੇ ਵੀ ਨਾਲ ਪਾਲਣੇ ਨੇ, ਤੁਹਾਡੇ ਕੋਲ ਕੋਈ ਜ਼ਰੂਰਤਾਂ ਨਹੀਂ ਨੇ। ਇਹਦੇ 'ਚ ਮੈਂ ਸਮਝਦਾ ਹੈ ਵੀ ਸ਼ਾਇਦ ਨਾ ਇਹਨਾਂ ਪੀੜਤਾਂ ਦਾ ਕੋਈ ਕਸੂਰ ਹੈ, ਤੇ ਜਿਹੜੇ ਇਸ ਕਿਸਮ ਦੇ ਦਲਾਲ ਵਿੱਚ ਆਏ ਜਿਨ੍ਹਾਂ ਨੂੰ ਇਹਨਾਂ ਨੇ ਲੀਡਰ ਕਿਹਾ, ਮੈਂ ਤਾਂ ਦਲਾਲ ਸ਼ਬਦ ਹੀ ਸਮਝਦਾ ਜ਼ਿਆਦਾ ਢੁੱਕਵਾਂ ਹੈ ਜੀ। ਇਹਦੇ 'ਚ ਸਾਡੀ ਫੇਲਿਅਰ ਹੈ, ਕੌਮ ਦੇ ਤੌਰ ਤੇ ਫੇਲਿਅਰ ਹੈ। ਜੇ ਸਾਡੇ ਧਨਾੜ ਸਿੱਖ, ਸਾਡੀ ਲੀਡਰਸ਼ਿਪ ਉਹ ਅਕਾਲੀਆਂ ਦੀ ਹੋਏ ਜਾਂ ਸਾਡੀਆਂ ਪੰਥਕ ਧਿਰਾਂ ਦੀ ਹੋਏ, ਜੀ ਉਹ ਇੱਕ ਵੱਡੇ ਪੱਧਰ ਦਾ ਫੰਡ ਕਾਇਮ ਕਰਦੇ, ਜੀ ਜੀ, ਉਹ ਉਹਨਾਂ ਦੀਆਂ ਜ਼ਰੂਰਤਾਂ ਜਿਹੜੀਆਂ ਨੇ ਉਹਨਾਂ ਨੂੰ ਪੂਰੀਆਂ ਕਰਦੇ, ਉਹਨਾਂ ਤੱਕ ਪਹੁੰਚ ਕਰਦੇ, ਯਤਨ ਹੋਏ ਥੋੜੇ ਬਹੁਤ, ਨਿਸ਼ਕਾਮ ਸੇਵਾ ਵਾਲੇ ਨੇ, ਉਹਦੇ 'ਚ ਰਿਟਾਇਰਡ ਬਹੁਤੇ ਬਿਊਰੋਕਰੈਟ ਨੇ, ਸਿੱਖ ਅਫਸਰ ਨੇ, ਉਹਨਾਂ ਨੇ ਉਹਨਾਂ ਨੂੰ ਬੀਬੀਆਂ ਨੂੰ ਕੋਈ ਸਿਲਾਈ ਮਸ਼ੀਨਾਂ, ਕੋਈ ਕਿੱਤਾ ਕਰਨ ਲਈ ਹੋਰ ਥੋੜਾ ਬਹੁਤ ਐਨਕਰੇਜ ਕੀਤਾ, ਬਸ ਬੜੇ ਛੋਟੇ ਲੈਵਲ ਤੇ ਜੀ। ਔਰ ਇਹ ਬੜਾ ਸੰਭਵ ਸੀ ਹੋ ਸਕਣਾ। ਇਸ ਫੇਲਿਅਰ ਚੋਂ ਹੀ ਉਹ ਵਿਚਾਰੇ ਦਰ-ਦਰ ਭਟਕਣ ਤੇ ਵੀ ਮਜਬੂਰ ਹੋਈਆਂ ਬੀਬੀਆਂ ਜੀ। ਔਰ ਦੂਸਰੇ ਪੀੜਤ। ਕੰਪਨਸੇਸ਼ਨ ਵੀ ਉਹਨਾਂ ਨੂੰ ਸਹਾਰਾ ਲੱਗਾ ਕਿ ਭਾਈ ਜੇ ਸਰਕਾਰ ਬਣਾ ਕੇ ਦਿੰਦੀ ਹੈ ਕੋਈ ਥਾਂ, ਥੋੜਾ ਬਹੁਤ 1000-2000 ਰੁਪਈਆ ਮਹੀਨੇ ਦਾ ਮਿਲਦਾ ਤੇ ਉਹਦੇ ਨਾਲ ਚਲੋ ਬੱਚਿਆਂ ਦਾ ਕੁਛ ਨਾ ਕੁਛ ਬਣਦਾ। ਹਾਲਾਂਕਿ ਇਸ ਸਭ ਦੁਖਾਂਤ ਚੋਂ ਇਹ ਨਿਕਲਿਆ ਵੀ ਜੇ ਸਰਕਾਰ ਨੇ ਬਣਾ ਕੇ ਘਰ ਵੀ ਦਿੱਤੇ ਤੇ ਉਹਨਾਂ ਦਾ ਨਾਂ ਹੀ ਵਿਧਵਾ ਕਾਲੋਨੀ ਪੈ ਗਿਆ। ਦੁਨੀਆ ਦੇ ਵਿੱਚ ਕੋਈ ਐਸੀ ਥਾਂ ਨਹੀਂ ਜਿਹਨੂੰ ਵਿਧਵਾ ਕਾਲੋਨੀ ਕਿਹਾ ਜਾਏ ਜਾਂ ਕਿਹਾ ਜਾਂਦਾ ਹੋਏ, ਕਿਉਂਕਿ ਇਹ ਸਾਡੇ, ਮੈਂ ਸਮਝਦਾ ਵੀ ਕੌਮੀ ਅਣਖ ਦੇ ਉੱਤੇ ਇਹ ਸ਼ਬਦ ਹੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਲਰ ਹੈ। ਸੋ ਮੈਂ ਸਮਝਦਾ ਵੀ ਇਹਦੇ 'ਚ ਸਾਡੀ ਸਭ ਦੀ, ਜਿਹੜੇ ਬਾਹਰ ਬੈਠੇ ਸਿੱਖ ਨੇ ਔਰ ਉੱਥੋਂ ਦੀ ਲੀਡਰਸ਼ਿਪ ਖਾਸ ਤੌਰ ਤੇ ਜੀ, ਔਰ ਧਨਾੜ ਸਿੱਖ ਔਰ ਦਿੱਲੀ ਦੇ ਸਿੱਖ ਖਾਸ ਤੌਰ ਤੇ ਜੀ, ਉਹਨਾਂ ਨੇ, ਮੈਂ ਸਮਝਦਾ ਵੀ ਇਹ ਜਿਹੜਾ ਉਹਨਾਂ ਦੀ ਬਹੁਤ ਵੱਡੀ ਫੇਲਿਅਰ ਹੈ। ਇਹ ਵਿਚਾਰੇ ਰੁਲੇ ਵੀ ਨੇ ਔਰ ਬਹੁਤ ਸਾਰੇ ਬੱਚੇ ਜਿਹੜੇ ਨੇ ਕੋਈ ਬਹੁਤੇ ਪ੍ਰੋਡਕਟਿਵ ਕਿਸਮ ਦੀ ਉਹਨਾਂ ਨੇ ਐਜੂਕੇਸ਼ਨ ਨਹੀਂ ਲਈ ਹੈ। ਵਿਚਾਰੇ ਜਿੰਨੇ ਕੁ ਨੇ ਉਹੀ ਕਿਰਤੀ ਦੇ ਕਿਰਤੀ ਨੇ, ਆਮ ਲੈਵਲ ਤੇ ਜਿਹੜੇ ਸਵੇਰ ਤੋਂ ਸ਼ਾਮ ਤੱਕ ਡੇਲੀ ਵੇਜਸ ਵਾਲੇ ਉਹਨਾਂ ਕੋਲ ਕੰਮ ਨੇ। ਵੀਰ ਪਰਮਜੀਤ ਸਿੰਘ ਜੀ ਦਾ ਧੰਨਵਾਦ ਕਿ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਸਾਨੂੰ ਲਿਖੇ। ਜੀ ਜੀ। ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਸਾਊਦੀ ਅਰੇਬੀਆ ਵੀਰ ਕਮਲਜੀਤ ਸਿੰਘ ਜੀ ਖਾਲਸਾ ਨਿਧੀ ਹੈ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ ਅਤੇ ਪੈਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਨਰਿੰਦਰ ਮੋਦੀ ਨੇ PM ਬਣਨ ਤੋਂ ਪਹਿਲਾਂ ਹੀ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸਿੱਖਾਂ ਨੂੰ ਧਮਕੀ ਦਿੱਤੀ ਹੈ ਕਿ ਤੁਸੀਂ ਗੁਜਰਾਤੀ ਨਹੀਂ ਹੋ, ਤੁਸੀਂ ਪੰਜਾਬ ਵਾਪਸ ਚਲੇ ਜਾਓ। ਡਾਕਟਰ ਸਾਹਿਬ, ਇੱਕ ਦਿਨ ਮੇਰੇ ਕੁਝ ਗੁਜਰਾਤੀ ਮੁਸਲਿਮ ਦੋਸਤਾਂ ਨਾਲ ਗੱਲ ਹੋ ਰਹੀ ਸੀ। ਉਹਨਾਂ ਕਿਹਾ ਕਿ ਹੁਣ ਗੁਜਰਾਤ ਵਿੱਚ ਸਿੱਖਾਂ ਦੀ ਸ਼ਾਮਤ ਆਉਣ ਵਾਲੀ ਹੈ। ਮੈਂ ਕਿਹਾ, ਅਗਰ ਮੁਸਲਮਾਨਾਂ ਨੇ 2000 ਵਿੱਚ ਕੁਝ ਸਬਕ ਸਿੱਖਿਆ ਹੁੰਦਾ ਤਾਂ ਅੱਜ ਇਹ ਨੌਬਤ ਨਾ ਆਉਂਦੀ। ਹੋਈ ਗਲਤੀ ਲਈ ਮੁਆਫੀ। ਕਮਲਜੀਤ ਸਿੰਘ ਖਾਲਿਸਤਾਨੀ, ਸਾਊਦੀ ਅਰਬ। ਜੀ ਡਾਕਟਰ ਸਾਹਿਬ। ਵੀਰ ਕਮਲਜੀਤ ਸਿੰਘ ਖਾਲਿਸਤਾਨੀ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਔਰ ਸਾਨੂੰ ਖੁਸ਼ੀ ਹੁੰਦੀ ਹੈ ਵੀ ਦੁਨੀਆ ਦੇ ਹਰ ਖਿੱਤੇ ਚੋਂ ਸਾਡੇ ਦਰਸ਼ਕ ਲਿਖਦੇ ਨੇ, ਸਾਨੂੰ ਪ੍ਰੋਗਰਾਮ ਨੂੰ ਦੇਖਦੇ ਨੇ ਜੀ। ਇਹਨਾਂ ਨੇ ਸਾਊਦੀ ਅਰੇਬੀਆ ਤੋਂ ਲਿਖਿਆ ਜੀ, ਬਹੁਤ ਬਹੁਤ ਧੰਨਵਾਦ। ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਰਿੰਦਰ ਮੋਦੀ ਇੱਕ ਬਹੁਤ ਫਿਰਕੂ ਜ਼ਹਿਰੀਲਾ ਕਾਤਲ ਹੈ ਜੀ। ਔਰ 2002 'ਚ ਜੋ ਗੁਜਰਾਤ ਦੇ ਵਿੱਚ ਜਿਸ ਪੱਧਰ ਦੇ ਉੱਤੇ ਉਸ ਨੇ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ, ਹਜ਼ਾਰਾਂ ਮਾਰਿਆਂ ਦੀ ਗੱਲ ਨਹੀਂ, ਲੱਖਾਂ ਬੇਘਰੇ ਵੀ ਕੀਤੇ। ਔਰ ਇਹ ਜਿਹੜਾ ਬੇਘਰਾ ਹੋਣਾ ਹੁੰਦਾ ਹੈ, ਇਹ ਮਾਰੇ ਜਾਣ ਵਾਲੇ ਤਾਂ ਮਾਰੇ ਜਾਂਦੇ ਨੇ ਜੀ, ਉਹ ਸਭ ਤੋਂ ਬਦਤਰ ਹੁੰਦਾ ਹੈ, ਕਿਉਂਕਿ ਜਦੋਂ ਲੱਖਾਂ ਲੋਕ ਥਾਂ-ਥਾਂ ਭਟਕਦੇ ਨੇ ਜੀ, ਆਪਣੀ ਜਨਮ ਭੂਮੀ ਤੋਂ, ਆਪਣੇ ਉਸ ਟਿਕਾਣੇ ਤੋਂ ਬੇਦਰ ਹੋ ਕੇ, ਫਿਰ ਜਿੱਥੇ ਉਹਨਾਂ ਨੇ ਜਾਣਾ ਕਿਰਾਏ ਦੇ ਮਕਾਨ, ਔਰ ਈਵਨ ਇਹ ਗੱਲ ਸ਼ਬਾਨਾ ਆਜ਼ਮੀ ਵਰਗੀ ਐਕਟਰੈਸ ਔਰ ਈਵਨ ਬੜੇ ਜਿਹੜੇ ਸੈਲੀਬ੍ਰੇਟਡ ਮੁਸਲਮਾਨ ਨੇ ਲਿਟਰੇਚਰ ਦੀ ਦੁਨੀਆ 'ਚ, ਫਿਲਮੀ ਦੁਨੀਆ 'ਚ, ਉਹਨਾਂ ਨੇ ਇੰਟਰਵਿਊਜ਼ ਦਿੱਤੇ ਨੇ ਕਿ ਵੀ ਜੇ ਅਸੀਂ ਵੀ ਮੁੰਬਈ 'ਚ ਘਰ ਲੈਣਾ ਹੋਏ ਤੇ ਸਾਡਾ ਮੁਸਲਮਾਨੀ ਨਾ ਹੋਣ ਕਰਕੇ ਸਾਨੂੰ ਮੁਸਲਮਾਨਾਂ ਦੇ ਕਿਸੇ ਮਹੱਲੇ 'ਚ ਹੀ ਕੋਈ ਦੇਗਾ
ਕੋਈ ਹਿੰਦੂ ਸਾਨੂੰ ਮਕਾਨ ਨਹੀਂ ਦਿੰਦਾ। ਜੀ ਸੋ ਇਹ ਜਦੋਂ ਤੁਸੀਂ ਇਸ ਸਾਰੀਆਂ ਨੂੰ ਇਹਨਾਂ ਸਾਰੀਆਂ ਪ੍ਰੋਬਲਮਸ ਨੂੰ ਮਲਟੀਪਲਾਈ ਕਰਕੇ ਦੇਖਦੇ ਹੋ ਵੀ ਕੀ ਕੀ ਹੁੰਦਾ ਹੈ, ਜੀ ਤੇ ਲੱਖਾਂ ਜਿਹੜੇ ਲੋਕ ਉਹਨੇ ਬੇਘਰ ਕੀਤੇ ਮੋਦੀ ਨੇ। ਜੀ ਔਰ ਜਦੋਂ ਉਹਨਾਂ ਚੋਂ ਥੋੜੀ ਬਹੁਤ ਜਦੋਂ ਆਮ ਵਰਗੀ ਹਾਲਤ ਹੋਈ, ਬਹੁਤ ਸਾਰੇ ਆਪਣੇ ਘਰਾਂ 'ਚ ਪਰਤਨ ਲੱਗੇ, ਤਾਂ ਉਹਨਾਂ ਨੇ ਆ ਕੇ ਦੇਖਿਆ ਕਿ ਉਹਨਾਂ ਦੇ ਘਰਾਂ 'ਚ ਤਾਂ ਕੋਈ ਹੋਰ ਬੈਠਾ ਹੈ। ਜਿਨ੍ਹਾਂ ਕੋਲ ਥੋੜੀਆਂ ਬਹੁਤ ਜ਼ਮੀਨਾਂ ਸੀ, ਗਰੀਬ ਫਾਰਮਰ, ਉਹ ਗਏ, ਉਹਨਾਂ ਨੇ ਦੇਖਿਆ ਜੀ ਉਹਨਾਂ ਦੀਆਂ ਜ਼ਮੀਨਾਂ ਦੀ ਰਜਿਸਟਰੀਆਂ ਕਿਸੇ ਹੋਰ ਦੇ ਨਾਂ ਨੇ। ਜੀ ਸੋ ਉਹ ਜਿਹੜੇ ਨੇ ਦਰ-ਦਰ ਦੇ ਭਿਖਾਰੀ ਬਣਨ ਦੇ ਲਈ ਮਜਬੂਰ ਹੋਏ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਗੁਲਾਮੀ ਕੀ ਹੁੰਦੀ ਹੈ। ਜੀ ਉਹ ਤੁਸੀਂ ਇਹਨਾਂ ਨੂੰ ਦੋਸ਼ ਦੇਣ ਤੋਂ ਪਹਿਲਾਂ ਕਿ ਜੀ ਗੁਜਰਾਤ ਦੇ ਮੁਸਲਮਾਨ ਜੇ ਖਲੋਂਦੇ ਤਾਂ ਸ਼ਾਇਦ ਸਾਡੇ ਨਾਲ ਇਹ ਨਾ ਹੁੰਦਾ, ਜੀ ਪਹਿਲਾਂ ਅਸੀਂ ਦੇਖੀਏ ਕਿ ਪੰਜਾਬ ਤੋਂ ਬਾਹਰਲੇ ਸਿੱਖਾਂ ਦਾ ਕੀ ਹਾਲ ਹੈ। ਜੀ ਜੀ ਬਿਲਕੁਲ। ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਜਾਂ ਈਵਨ ਸਿੱਖੀ ਦੀ ਗੱਲ ਕਰਦੇ ਹਾਂ, ਉਹ ਤਾਂ ਜਗਰਾਤੇ ਕਰਾਉਣ ਤੇ ਆ ਗਏ, ਜੀ ਯੋਗਾ ਕਰਾਉਣ ਤੇ ਆ ਗਏ ਕਿ ਜੀ ਅਸੀਂ ਕੋਈ ਬਹੁਤਾ ਸਾਡਾ ਫਰਕ ਨਹੀਂ ਹੈ। ਆ ਮਹਾਰਾਸ਼ਟਰ, ਬੰਬਈ ਵਗੈਰਾ ਸ਼ਹਿਰਾਂ 'ਚ ਗਣੇਸ਼ ਪੂਜਾ ਜਿਹੜੀ ਨੇ ਕਰਵਾਉਂਦੇ ਨੇ, ਉਹਨਾਂ ਨੂੰ ਚੰਦੇ ਵੀ ਦਿੰਦੇ ਨੇ, ਫੰਡ ਵੀ ਦਿੰਦੇ ਨੇ, ਮੰਦਰਾਂ 'ਚ ਵੀ ਜਾਂਦੇ ਨੇ। ਘੱਟੋ ਘੱਟ ਠੀਕ ਹੈ ਕਿ ਹਿੰਦੁਸਤਾਨ ਦੇ ਮੁਸਲਮਾਨਾਂ 'ਚ ਉਸ ਕਿਸਮ ਦੀ ਸਟਰੈਂਥ ਨਹੀਂ ਹੈ, ਨਾ ਹੀ ਉਹ ਗੁਜਰਾਤ ਦੇ ਮੁਸਲਮਾਨਾਂ ਦੇ ਮਾਮਲੇ 'ਚ ਕੋਈ ਪ੍ਰੋਟੈਸਟ ਹੋਏ ਇੰਡੀਆ 'ਚ, ਜੀ ਕਿਉਂਕਿ ਉਹ ਡਰਦੇ ਨੇ। ਉਹ ਤਾਂ ਆਪਣੀ ਜਾਨ ਦੇ ਉਹਨਾਂ ਨੂੰ ਲਾਲੇ ਪਏ ਹੁੰਦੇ ਨੇ ਕਿ ਵੀ ਉਹ ਵਿਚਾਰੇ ਬਹੁਤ ਲੋ ਲਾਈਂਗ ਨੇ। ਪਰ ਇੱਕ ਗੱਲ ਦਾ ਮੈਂ ਕ੍ਰੈਡਿਟ ਜ਼ਰੂਰ ਦਿਆਂਗਾ ਇਹਨਾਂ ਨੂੰ, ਜਿਹੜੇ ਭਾਰਤ ਦੇ ਮੁਸਲਮਾਨ ਨੇ, ਜਿਹੜਾ ਸਾਡੇ ਇਸ ਮਾਮਲੇ 'ਚ ਅਸੀਂ ਬਹੁਤ, ਉਹਨਾਂ ਨੇ ਘੱਟੋ ਘੱਟ ਮਸੀਤਾਂ 'ਚ ਕੋਈ ਯੋਗਾ ਦੇ ਕੈਂਪ ਤੇ ਨਹੀਂ ਲਾਏ ਹੋਏ, ਜੀ ਜੀ ਜਾਂ ਉਹ ਕੋਈ ਜਗਰਾਤੇ ਤੇ ਨਹੀਂ ਕਰਵਾਉਂਦੇ। ਇੱਕ ਦੋ ਨੂੰ ਛੱਡ ਕੇ ਜਿਹੜੇ ਕਿ ਸੈਲੀਬ੍ਰਿਟੀ ਬਣ ਕੇ ਬੀਜੇਪੀ ਦੇ ਦਾਇਰੇ 'ਚ ਆਏ ਹੋਏ ਨੇ। ਮੁਸਲਮਾਨ ਨੇ ਆਪਣੇ ਮਜ਼ਹਬ ਨੂੰ ਪੋਲਿਊਟ ਨਹੀਂ ਹੋਣ ਦਿੱਤਾ ਹੈ ਹਿੰਦੂਤਵੀ ਪ੍ਰੈਕਟਿਸਿਸ ਦੇ ਨਾਲ। ਜੀ ਉਹਨਾਂ ਦੇ ਅੱਜ ਵੀ ਉਸੇ ਤਰ੍ਹਾਂ ਰਮਜ਼ਾਨ, ਰੋਜ਼ੇ, ਮਸੀਤ ਦਾ ਜਿਹੜਾ ਪਾਰਟ ਹੈ, ਉਹਨਾਂ ਦਾ ਆਪਣਾ ਮਜ਼ਹਬ ਹੈ, ਉਹ ਅੰਦਰੋਂ ਇਨਸੂਲੇਟਡ ਨੇ। ਜੀ ਅਸੀਂ ਤਾਂ ਹਿੰਦੂਆਂ ਦੇ ਪ੍ਰਭਾਵ ਥੱਲੇ ਜਿਸ ਤਰੀਕੇ ਨਾਲ ਉਹ ਗੱਲ ਐਟਕੇ ਅਡਵਾਨੀ ਨੇ ਕਹੀ ਹੈ ਕਿ ਜੀ ਪਹਿਲਾਂ ਤਾਂ ਸਿੱਖ ਨਹੀਂ ਸੀ ਆਉਂਦੇ RSS ਦੀਆਂ ਸ਼ਾਖਾਵਾਂ ਦੇ ਵਿੱਚ, ਜਦੋਂ ਅਸੀਂ ਅਕਾਲੀਆਂ ਨਾਲ ਅਲਾਈਅੰਸ ਕੀਤਾ ਉਦੋਂ ਤੋਂ ਸਿੱਖ ਵੀ ਆਉਣ ਲੱਗ ਗਏ ਨੇ। ਹੁਣ ਸਿੱਖ RSS ਦੀਆਂ ਸ਼ਾਖਾਵਾਂ 'ਚ ਨੇ। ਅਨੰਦਪੁਰ ਸਾਹਿਬ ਨੈਣਾ ਦੇਵੀ ਰੋਪਵੇ ਸਾਡੀ ਹਕੂਮਤ ਬਣਾਉਣਾ ਚਾਹੁੰਦੀ ਹੈ। ਗੰਗਾ ਨਹਾਉਣ ਲਈ ਜਿਹੜਾ ਕੁੰਭ ਦੇ ਵਿੱਚ ਅਕਾਲੀ ਦਲ ਦਾ ਜਿਹੜੀ ਉਹ ਆਪਣੀ ਟੀਮ ਜਾ ਰਹੀ ਹੈ, ਅਸੀਂ ਤਾਂ ਪਹਿਲਾਂ ਹੀ ਜਜ਼ਬ ਹੋ ਗਏ। ਸੋ ਘੱਟੋ ਘੱਟ ਹਿੰਦੁਸਤਾਨ ਦੇ ਮੁਸਲਮਾਨਾਂ ਨੇ, ਠੀਕ ਹੈ ਉਹ ਇੱਕ ਸਟਰੈਂਥ ਬਣ ਕੇ ਜਾਂ ਇੱਕ ਪੋਲੀਟੀਕਲ ਪਾਰਟੀ ਬਣ ਕੇ ਨਹੀਂ ਅੱਜ ਤੱਕ ਖਲੋਤੇ, ਲੇਕਿਨ ਉਹਨਾਂ ਨੇ ਆਪਣਾ ਧਰਮ ਡਾਇਲੂਟ ਨਹੀਂ ਹੋਣ ਦਿੱਤਾ। ਪਰ ਅਸੀਂ ਇਸ ਮਾਮਲੇ ਦੇ ਵਿੱਚ ਉਹਨਾਂ ਤੋਂ ਥੱਲੇ ਡਿਗੇ। ਔਰ ਮੈਂ ਸਮਝਦਾ ਵੀ ਅਲਟੀਮੇਟਲੀ ਸਾਡੀ ਡੈਸਟਨੀ ਜੀ ਹਿੰਦੁਸਤਾਨ ਦੇ ਨਕਸ਼ੇ 'ਚ ਸਿੱਖ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਬੌਧੀ ਹੋਣ, ਜੈਨੀ ਹੋਣ, ਦਲਿਤ ਹੋਣ, ਆਦੀਵਾਸੀ ਹੋਣ, ਇਹ ਸਾਨੂੰ ਟੁਗੈਦਰਨੈਸ ਦੇ ਨਾਲ ਇਕੱਠੇ ਹੋ ਕੇ ਹੀ ਜਿਹੜਾ ਇਹਨਾਂ ਦਾ ਹਿੰਦੂਤਵੀਆਂ ਦਾ ਮੁਕਾਬਲਾ ਕਰਨਾ ਪਏਗਾ। ਨਹੀਂ ਤਾਂ ਇਕੱਲੇ ਇਕੱਲੇ ਕੁੱਟ ਖਾ ਰਹੇ ਔਰ ਇਵੇਂ ਹੀ ਕੁੱਟ ਖਾਂਦੇ ਰਵਾਂਗੇ। ਜੀ ਡਾਕਟਰ ਸਾਹਿਬ, ਹੁਣ ਵੇਲਾ ਹੋ ਗਿਆ ਇੱਕ ਛੋਟੇ ਬ੍ਰੇਕ ਦਾ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।